व्यूअर्स ब्रेक तो बाद फिर दोबारा तुहाडा स्वागत है जी। डॉक्टर साहब साडा अगला मैसेज ब्रसल्स बेल्जियम तो वीर पतवंत सिंह सग्गू जी का। ये लिखते हैं सॉरी ये पंजाब स्पैक्ट्रम ते साडियां सचो सच दियां वीडियोज़ बड़े चाਅ नाल वेखदे हैं। इन्हां दा कहना है कि डॉक्टर साहब तुसीं पिछले 25 साल तो अमरीका विच पंथक चढ़दी कला दे झंडा बरदार हो, पर सानूं तुहाडे ज्ञान तो लाहा लैण दा हुणे ही मौका मिलिया है। गुरु तुहानूं सदा ही सलामत रखे। मेरा सवाल है सिखां विच इन्ने बगैरत ते स्वार्थी किस्म दे लोग कित्थों आ वड़े ਹਨ। सिख ਇਹੋ ਜਿਹੇ ਤਾਂ नहीं सन ਹੁੰਦੇ ਜਿਹੋ ਜਿਹੇ ਅੱਜ ਅਸੀਂ ਬਣ ਗਏ ਹਾਂ। ਇੰਨੀ ਵੱਡੀ ਗਿਰਾਵਟ ਅਚਾਨਕ ਕਿਵੇਂ ਆ ਗਈ ਜੀ ਡਾਕਟਰ ਸਾਹਿਬ? ਵੀਰ ਪਤਵੰਤ ਸਿੰਘ ਸੱਗੂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬ੍ਰਸਲਸ ਬੈਲਜੀਅਮ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਉਹਨਾਂ ਨੂੰ ਲੱਗਦਾ ਹੈ ਵੀ ਅਸੀਂ 25 ਸਾਲ ਅਮਰੀਕਾ ਦੇ ਲੇਖੇ ਲਾ ਦਿੱਤੇ ਹੈ, ਪਹਿਲੀ ਵਾਰ ਹੁਣ ਅਸੀਂ ਯੂਰਪ ਵੱਲ ਮੂੰਹ ਕੀਤਾ ਹੈ ਜੀ। ਜ਼ਾਹਰ ਹੈ ਕਿ TV 84 ਨੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਗਲੋਬਲੀ ਸਿੱਖ ਸੰਗਤ ਦੇ ਰੂਬਰੂ ਹੋ ਸਕਦੇ ਹਾਂ ਜੀ। ਲਿਖਤਾਂ ਰਾਹੀਂ ਜਾਂ ਆਡੀਓ ਕੈਸਟਸ ਥੋੜ੍ਹੀਆਂ ਬਹੁਤਾਂ ਪਹੁੰਚਦੀਆਂ ਸੀ, ਪਰ ਇਸ ਤਰ੍ਹਾਂ ਰੈਗੂਲਰ ਰੋਜ਼ਾਨਾ ਬੇਸਿਸ 'ਤੇ ਸੰਪਰਕ ਨਹੀਂ ਸੀ। ਸੋ ਅਸੀਂ ਧੰਨਵਾਦ ਕਰਦੇ ਹਾਂ ਵੀਰ ਪਤਵੰਤ ਸਿੰਘ ਜੀ ਦਾ ਕਿ ਉਹਨਾਂ ਨੂੰ ਇਹ ਸ਼ਲਾਘਾ ਦੇ ਸ਼ਬਦ ਕਹੇ ਨੇ। ਉਹਨਾਂ ਦਾ ਸਵਾਲ ਜਾਂ ਕਾਮੈਂਟ ਬੜਾ ਤਿੱਖਾ ਹੈ ਜੀ, ਸ਼ਾਇਦ ਜਵਾਬ ਕੋਈ ਵੀ ਨਾ ਦੇ ਸਕੇ। ਜੀ ਜੀ। ਉਹਨਾਂ ਨੇ ਕਿਹਾ ਵੀ ਸਿੱਖਾਂ 'ਚ ਇੰਨੇ ਬੇਗੈਰਤ ਤੇ ਸਵਾਰਥੀ ਲੋਕ ਕਿੱਥੋਂ ਆ ਵੜੇ ਨੇ ਜੀ, ਔਰ ਇੰਨੀ ਗਿਰਾਵਟ ਕਿਵੇਂ ਆ ਗਈ, ਅਸੀਂ ਇੱਦਾਂ ਦੇ ਤਾਂ ਨਹੀਂ ਸੀ। ਜੀ ਜੀ। ਇਹ ਗੱਲ ਸੱਚਮੁੱਚ ਫਿਕਰ ਵਾਲਾ ਹੈ ਜੀ। ਕੱਲ੍ਹ ਵੀ ਕਿਸੇ ਵੀਰ ਦੇ ਨਾਲ ਇਸ ਇਸ਼ੂ ਦੇ ਉੱਤੇ ਗੱਲਬਾਤ ਹੋ ਰਹੀ ਸੀ। ਉਹ ਪੰਜਾਬ ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਸੀ। 15-20 ਸਾਲ ਬਾਅਦ ਉਹ ਗਏ ਪੰਜਾਬ ਜੀ ਪਰਿਵਾਰ ਦੇ ਨਾਲ, ਅਤੇ ਉਹ ਮੈਨੂੰ ਕਹਿਣ ਲੱਗੇ ਕਿ ਡਾਕਟਰ ਸਾਹਿਬ ਤੁਸੀਂ ਯਕੀਨ ਨਹੀਂ ਕਰੋਗੇ ਕਿ ਜਿਸ ਪੰਜਾਬ ਨੂੰ ਤੁਸੀਂ ਛੱਡ ਕੇ ਆਏ ਸੀ ਲੋਕਾਂ ਦਾ ਵਿਹਾਰ, ਬਾਕੀ ਤਾਂ ਚਲੋ ਮੀਡੀਆ 'ਚ ਹੈ, ਜੀ ਜੀ, ਹੁਣ ਉਹ ਲੋਕ ਨਹੀਂ ਰਹੇ ਉੱਥੇ। ਉਹਨਾਂ ਨੇ ਕਿਹਾ ਜੀ ਇੰਨਾ ਲਾਲਚ, ਇੰਨਾ ਸਵਾਰਥ, ਇੰਨਾ ਨਿਰਮੋਹੀ ਵਤੀਰਾ ਕਿ ਵੀ ਜਿਨ੍ਹਾਂ ਨੂੰ ਤੁਸੀਂ ਇੱਥੇ ਬੈਠਿਆਂ, ਜਿਨ੍ਹਾਂ ਨੂੰ ਸਿੱਖਦੇ ਰਹੇ ਜਾਂ ਜਿਨ੍ਹਾਂ ਬਾਰੇ ਤੁਸੀਂ ਕਰਦੇ ਹੋ ਵੀ ਕਦੋਂ ਉਹ ਵੇਲਾ ਹੋਏਗਾ ਕਿ ਵੀ ਜਾ ਕੇ ਮਿਲਾਂਗੇ ਜੀ। ਉਹਨਾਂ ਨੇ ਕਿਹਾ ਜੀ ਮੈਂ ਕੋਈ ਗੈਰਾਂ ਦੀ ਗੱਲ ਨਹੀਂ ਕਰਦਾ, ਮੈਂ ਆਪਣੇ ਪਰਿਵਾਰ ਵਾਲਿਆਂ ਦੀ ਗੱਲ ਹੀ ਕਰਦਾ, ਆਪਣੇ ਭਰਾਵਾਂ ਭੈਣਾਂ ਦੀ, ਆਪਣੇ ਚਾਚੇ ਤਾਇਆਂ ਮਾਮਿਆਂ ਦੂਜਿਆਂ ਦੀ, ਕਿ ਵੀ ਇੰਨੀ ਲਾਲਚ ਵਾਲੀ ਪਹੁੰਚ ਔਰ ਇੰਨਾ ਸਵਾਰਥ ਜੀ ਵੀ ਕਿਵੇਂ ਇੰਨੀ ਗਿਰਾਵਟ ਆ ਗਈ। ਔਰ ਮੈਂ ਜਦੋਂ ਅੱਜ ਇਹਨਾਂ ਦਾ ਸਵਾਲ ਦੇਖਿਆ ਤਾਂ ਮੈਨੂੰ ਲੱਗਿਆ, ਮੈਂ ਕਿਹਾ ਕਿ ਇਹ ਸੱਚਮੁੱਚ ਹੀ ਇਹ ਵੀ ਸ਼ਾਇਦ ਜਾ ਕੇ ਆਏ ਹੋਣ ਵਾਪਸ, ਉਹਨਾਂ ਦਾ ਵੀ ਤਜਰਬਾ ਇਸ ਕਿਸਮ ਦਾ ਹੋਏ। ਪਰ ਜੇ ਮੈਂ ਇੱਥੋਂ ਦੇ ਮਾਹੌਲ 'ਚ ਵੀ ਦੇਖਦਾ 20-25 ਸਾਲ ਦੀ ਤਬਦੀਲੀ, ਜਾਂ ਉਹਨਾਂ ਵੀਰਾਂ ਭੈਣਾਂ ਨੂੰ ਵੀ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਕੋਈ ਰੋਲ ਵੀ ਅਦਾ ਕੀਤਾ ਸੀ, ਕਿਸੇ ਨੇ ਸਫ਼ਰ ਵੀ ਕੀਤਾ, ਕਿਸੇ ਨੇ ਸਿੰਘਾਂ ਦੀ ਸੇਵਾ ਸੰਭਾਲ ਕੀਤੀ, ਇੱਥੇ ਆ ਕੇ ਵੀ ਬਹੁਤਿਆਂ ਨੇ ਆਪਣਾ ਅਸਾਈਲਮ ਲਈ ਕੀਤਾ, ਉਹ ਵੀ ਇਸ ਕਦਰ ਗਰੀਡ ਦੇ ਵਿੱਚ, ਲਾਲਚ ਦੇ ਵਿੱਚ ਔਰ ਸਾਰੇ ਉਸ ਕਿਸਮ ਦੇ ਕੰਮਾਂ 'ਚ ਫਸੇ ਹੋਏ ਨੇ ਕਿ ਹੈਰਾਨੀ ਹੁੰਦੀ ਹੈ। ਇਹ ਤਾਂ ਬਾਣੀ ਤਾਂ ਚਲੋ ਸਾਨੂੰ ਹਮੇਸ਼ਾ ਹੀ ਯਾਦ ਕਰਾਉਂਦੀ ਹੈ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈ ਹੈ, ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ। ਸੋ ਇਹ ਤਾਂ ਹੈ ਹੀ ਹੈ ਕਿ ਇਹ ਜਿਨ ਵਿਣ ਦੰਤਾਂ ਜਗ ਖਾਇਆ, ਇਹ ਵੀ ਅਸੀਂ ਪੜ੍ਹਦੇ ਹਾਂ ਵੀ ਮਾਇਆ ਇਵੇਂ ਖਾਂਦੀ ਹੈ, ਬਾਕੀ ਤਾਂ ਖਾਣ ਲਈ ਹਰ ਚੀਜ਼ ਦੇ ਦੰਦ ਚਾਹੀਦੇ ਤੇ ਬਿਨਾਂ ਦੰਦਾਂ ਤੋਂ ਨਿਕਲ ਹੀ ਜਾਂਦੀ ਜੀ। ਸੋ ਮੈਂ ਸਮਝਦਾ ਵੀ ਪਤਾ ਨਹੀਂ ਸਾਡੇ ਹੀ ਬਹੁਤੇ ਕਿਉਂ ਨਿਕਲੇ ਗਏ, ਜਾਂ ਦੂਜੇ ਵੀ ਨਿਕਲੇ ਹੋਏ ਨੇ, ਸਾਨੂੰ ਵਾਹ ਆਪਣਿਆਂ ਨਾਲ ਪੈਂਦਾ ਇਸ ਲਈ ਆਪਣੇ ਨਿਕਲੇ ਨਜ਼ਰ ਆਉਂਦੇ ਨੇ ਜੀ ਜੀ। ਪਰ ਇਹ ਹੈ ਗੱਲ ਦੁੱਖ ਵਾਲੀ, ਕਿਉਂਕਿ ਦੇਖੋ ਸਰ ਕਪੂਰ ਸਿੰਘ ਸਾਡੇ ਬਹੁਤ ਵੱਡੇ ਵਿਦਵਾਨ ਹੋਏ ਨੇ। ਉਹਨਾਂ ਨੇ ਜਦੋਂ ਦੁਨੀਆ ਦੇ ਅੱਡ ਵਾਦ ਜਾਂ ਫਿਲਾਸਫੀਜ਼ ਨੂੰ ਐਕਸਪਲੇਨ ਕਰਨਾ ਤਾਂ ਉਹਨਾਂ ਨੇ ਸਿੱਖੀ ਦੀ ਯੂਨੀਕਨੈਸ ਨੂੰ, ਉੱਤਮਤਾ ਨੂੰ ਸਾਬਤ ਕਰਨਾ। ਉਹਨਾਂ ਨੇ ਕਹਿਣਾ ਵੀ ਇੱਕ ਪਾਸੇ ਪਦਾਰਥਵਾਦ ਹੈ, ਮਟੀਰੀਅਲਿਜ਼ਮ ਹੈ, ਜਿਹਦੇ 'ਚ ਲੋਕ ਧਨ ਬਣਾਉਣ, ਧਨ ਖਰਚਣ, ਐਸ਼ ਆਰਾਮ ਦੀ ਜ਼ਿੰਦਗੀ ਜਿਉਣ 'ਚ ਯਕੀਨ ਰੱਖਦੇ ਨੇ। ਇੱਕ ਪਾਸੇ ਜਿਹੜਾ ਉਹ ਕਮਿਊਨਿਜ਼ਮ ਹੈ, ਜਿਹਦੇ 'ਚ ਸਰਕਾਰੀ ਡੰਡਾ ਸਿਰ 'ਤੇ ਹੈ ਵੀ ਤੁਸੀਂ ਆਪਣੀ ਨਿੱਜੀ ਜਾਇਦਾਦ ਹੀ ਨਹੀਂ ਬਣਾ ਸਕਦੇ, ਸਭ ਕੁਛ ਹੀ ਸਮਾਜ ਦਾ ਹੈ, ਔਰ ਤੁਸੀਂ ਇੱਕ ਡੰਪ ਡਰਿਵਨ ਕੈਟਲ ਦੀ ਤਰ੍ਹਾਂ, ਇੱਕ ਹੱਕੇ ਜਾ ਰਹੇ ਡੰਗਰਾਂ ਦੀ ਤਰ੍ਹਾਂ ਉਹ ਤੁਸੀਂ ਕੰਮ ਵੀ ਕਰਦੇ ਹੋ, ਅਤੇ ਤੁਹਾਡਾ ਇੱਕ ਕੰਮ ਕਰਨ ਵਾਲਾ ਅਤੇ ਨਾ ਕੰਮ ਕਰਨ ਵਾਲਾ ਦੋਨਾਂ ਦਾ ਹਿੱਸਾ ਬਰਾਬਰ ਹੈ। ਕਮਿਊਨਿਜ਼ਮ ਦਾ ਤਾਂ ਇਹੀ ਸੀ, ਇਸ ਲਈ ਫੇਲ ਵੀ ਹੋਏ ਜੀ। ਪਰ ਉਹਨਾਂ ਨੇ ਕਿਹਾ ਵੀ ਸਿੱਖੀ ਇੱਕ ਐਸੀ ਯੂਨੀਕ ਜੀਵਨ ਜਾਚ ਹੈ ਜਿਹਦੇ 'ਚ ਮੁੱਢਲਾ ਫੇਥ ਜਿਹੜਾ ਇਸ ਰਸਤੇ 'ਤੇ ਤੁਰਿਆ ਹੈ ਉਹ ਰੱਬ ਦੇ ਵਿੱਚ ਹੈ।
ਦਇਆ ਜਿਹੜਾ ਰੱਬ 'ਚ ਫੇਥ ਰੱਖਦਾ ਹੈ, ਉਹ ਦਇਆ ਜਾਣੇ ਜੀ ਕੀ, ਉਸ ਦੇ ਅੰਦਰ ਫੈਲੋ ਬੀਇੰਗਸ ਦੀ ਦਇਆ ਹੈ ਜੀ, ਕੰਪੈਸ਼ਨ ਹੈ। ਫਿਰ ਉਹ ਕਿਰਤ ਵੀ ਕਰੇਗਾ, ਕਿਉਂਕਿ ਗੁਰੂ ਨੇ ਕਿਹਾ ਕਿ ਘਾਲ ਖਾਏ, ਘਾਲਣਾ ਦੀ ਕਮਾਈ ਖਾਣੀ, ਕਿਛ ਹੱਥੋਂ ਦੇ ਉਹ ਵੰਡ ਕੇ ਵੀ ਦੇਗਾ ਜੀ। ਸੋ ਉਹਨਾਂ ਨੇ ਕਿਹਾ ਵੀ ਸਿੱਖੀ ਹੀ ਇੱਕ ਐਸਾ ਰਸਤਾ ਹੈ ਮਨੁੱਖਤਾ ਦੇ ਲਈ ਜਿਹੜਾ ਤੁਹਾਨੂੰ ਆਪਣਾ ਘਰ ਬਣਾਉਣ ਤੋਂ ਨਹੀਂ ਰੋਕਦਾ, ਜਿਵੇਂ ਕਮਿਊਨਿਜ਼ਮ ਨੇ ਰੋਕਿਆ, ਆਪਣੀ ਜ਼ਮੀਨ ਬਣਾਉਣ ਤੋਂ ਨਹੀਂ ਰੋਕਦਾ, ਪ੍ਰਫੁੱਲਤ ਦੁਨਿਆਵੀ ਹੋਣ ਤੋਂ ਨਹੀਂ ਰੋਕਦਾ ਦੁਨਿਆਵੀ ਤੌਰ ਤੇ, ਪਰ ਇਹਦੇ ਬਾਵਜੂਦ ਰੱਬ ਦੇ ਨਾਂ ਦਾ ਖੰਡਾ, ਰੱਬ ਦੇ ਨਾਂ ਦੀ ਯਾਦ, ਰੱਬ ਦੇ ਉੱਤੇ ਵਿਸ਼ਵਾਸ ਤੁਹਾਡੇ ਉਸ ਐਂਬੀਸ਼ਨ ਨੂੰ, ਲਾਲਚ ਨੂੰ ਜਿਹੜਾ ਹੈ ਉਹ ਕੰਟਰੋਲ ਦੇ ਵਿੱਚ ਰੱਖਦਾ ਵੀ ਤੁਸੀਂ ਲਾਲਚੀ ਨਹੀਂ ਹੋਵੋਗੇ, ਕਿਰਤ ਕਰੋਗੇ, ਕਿਰਤ ਕਰਦਿਆਂ ਤੁਸੀਂ ਵੱਧ ਫੁੱਲ ਰਹੇ ਹੋ, ਤੁਹਾਡਾ ਤੁਸੀਂ ਉਸ ਨੂੰ ਇੰਜੋਏ ਕਰ ਰਹੇ ਹੋ, ਆਪਣੀ ਫਰੂਟਸ ਆਫ ਯੋਰ ਲੇਬਰ ਜਿਹਨੂੰ ਕਹਿੰਦੇ ਨੇ, ਆਪਣੀ ਮਿਹਨਤ ਦੇ ਫਲ ਨੂੰ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਇੱਥੇ ਡੰਡੇ ਦੇ ਨਾਲ ਸਭ ਨੂੰ ਬਰਾਬਰ ਰੱਖਿਆ ਹੋਇਆ ਕਮਿਊਨਿਜ਼ਮ ਕਿ ਜੀ ਤੁਸੀਂ ਬਰਾਬਰ ਹੋ। ਤੇ ਸਿੱਖ ਦਾ ਕਾਨਸੈਪਟ ਹੀ ਭਾਈ ਭਾਈ ਦਾ, ਜਦੋਂ ਅਸੀਂ ਦੂਸਰੇ ਨੂੰ ਕਹਿੰਦੇ ਹਾਂ, ਇਸ ਲਈ ਹੁਣ ਕਈ ਕਹਿਣਗੇ ਜੀ ਫਲਾਣਾ ਇੰਨਾ ਦਾਨ ਦਿੰਦਾ ਹੈ ਜੀ ਜਾਂ ਫਲਾਣਾ, ਇਹ ਸ਼ਬਦ ਨਹੀਂ ਹੈ ਸਿੱਖੀ ਦੇ। ਸਾਡੇ 'ਚ ਤਾਂ ਜਿਹੜਾ ਆਪਸ ਦੇ ਵਿੱਚ ਵੀ ਕਿਸੇ ਦੀ ਮਦਦ ਕਰਨਾ, ਉਹਨੂੰ ਅਸੀਂ ਵੰਡ ਕੇ ਚੱਕਣਾ ਕਹਿੰਦੇ ਹਾਂ। ਜਦੋਂ ਤੁਸੀਂ ਦਾਨ ਤੇ ਲੈਣ ਦੀ ਸਮਰੱਥਾ ਚਾਹੁੰਦੇ ਹੋ ਜਾਂ ਉਸ ਪਾਸੇ ਜਾਂਦੇ ਹੋ, ਫਿਰ ਇੱਕ ਜਿਹੜਾ ਲੈ ਰਿਹਾ ਉਹ ਮੰਗਤਾ ਹੈ, ਜਿਹੜਾ ਦੇ ਰਿਹਾ ਉਹ ਦਾਤਾ ਹੈ। ਸਿੱਖੀ 'ਚ ਦਾਤਾ ਮੰਗਤਾ ਤਾਂ ਹੈ ਹੀ ਨਹੀਂ, ਦਾਤਾ ਤਾਂ ਇੱਕੋ ਹੀ ਹੈ ਜੀ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜੁਗਾਂ ਤੋਂ ਅਸੀਂ ਮੰਗਤੇ ਹਾਂ, ਸਾਰੀ ਮਨੁੱਖਤਾ ਮੰਗਤੀ ਹੈ ਉਸ ਦਾਤੇ ਦੇ ਸਾਹਮਣੇ। ਸੋ ਸਾਡੇ ਕੋਲ ਜੇ ਗੁਰੂ ਨੇ ਕੋਈ ਸਾਨੂੰ ਸਮਰੱਥਾ ਦਿੱਤੀ, ਉਹਨੂੰ ਅਸੀਂ ਸ਼ੇਅਰ ਕਰਦੇ ਹਾਂ, ਵੰਡਦੇ ਹਾਂ, ਇਹ ਸਾਡਾ ਸ਼ੇਅਰਿੰਗ ਹੈ। ਫਿਰ ਭਾਈ ਭਾਈ ਰਹਿੰਦੇ ਹਾਂ ਅਸੀਂ, ਵੰਡ ਭਰਾਵਾਂ ਨਾਲ ਅਸੀਂ ਵੰਡ ਕੇ ਖਾਂਦੇ ਹਾਂ। ਕੋਈ ਚੰਗਾ ਹੈ ਭਰਾ, ਕੋਈ ਥੋੜਾ ਸੌਖਾ ਹੈ, ਕੋਈ ਔਖਾ ਹੈ ਜੀ। ਪਰ ਜਦੋਂ ਗਰੀਡ ਟੇਕ ਓਵਰ ਕਰ ਲੈਂਦੀ ਹੈ, ਲਾਲਚ ਟੇਕ ਓਵਰ ਕਰ ਲੈਂਦਾ, ਫਿਰ ਉਹਦੇ ਨਾਲ ਸਵਾਰਥ ਆ ਜਾਂਦਾ ਜੀ। ਕਿਉਂਕਿ ਜਦੋਂ ਸਵਾਰਥ ਆਉਂਦਾ ਹੈ, ਗਰੀਡ ਆਉਂਦਾ, ਫਿਰ ਰੱਬ ਕਿੱਥੇ ਰਹਿੰਦਾ ਜੀ? ਫਿਰ ਰੱਬ ਬਾਹਰ ਹੋ ਜਾਂਦਾ। ਫਿਰ ਤਾਂ ਅਸੀਂ ਸਹਿਸ ਖੱਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇੱਕ ਦੌੜ ਹੈ, ਧਾਵਕ ਐਥਲੀਟ ਨੂੰ ਕਹਿੰਦੇ ਨੇ, ਦੌੜਨ ਵਾਲੇ ਨੂੰ ਜੀ। ਸਹਿਸ ਹਜ਼ਾਰ ਨੂੰ ਕਹਿੰਦੇ ਨੇ, ਲੱਖ ਹੈ ਕਿ ਜਿਹੜਾ ਫਿਰ ਜਿਹਦੇ ਕੋਲ 1000 ਹੈ ਉਹਦੀ ਦੌੜ ਲੱਖ ਲਈ ਹੈ, ਜਿਹਦੇ ਕੋਲ ਲੱਖ ਹੈ ਉਹਦੀ ਮਿਲੀਅਨ ਲਈ ਹੈ, ਮਿਲੀਅਨ ਵਾਲੇ ਦੀ ਬਿਲੀਅਨ ਲਈ ਹੈ ਜੀ। ਹੁਣ ਅਸੀਂ ਤਾਂ ਇਸ ਦੌੜ 'ਚ ਦੌੜੇ ਹੋਏ ਹਾਂ, ਪਰ ਦੁਨੀਆ ਦੇ ਜਿਹੜੇ ਉਸ ਉੱਪਰ ਪਹੁੰਚ ਚੁੱਕੇ ਨੇ ਉਸ ਦੌੜ 'ਚ, ਬਿਲ ਗੇਟਸ ਵਰਗੇ ਬੰਦੇ, ਉਹ ਕੈਂਸਰ ਫਾਊਂਡੇਸ਼ਨ ਲਈ ਬਿਲੀਅਨਸ ਦਿੰਦੇ ਨੇ। ਉਸ ਸੰਸਾਰ ਦੇ ਵਿੱਚ ਕੋਈ ਗੁਲਾਮ ਨਾ ਰਹੇ। ਕੱਲ੍ਹ ਵੀ ਅਸੀਂ ਵਾਕ ਫਰੀ ਫਾਊਂਡੇਸ਼ਨ ਦੀ ਗੱਲ ਕੀਤੀ ਸੀ, ਜਿਨ੍ਹਾਂ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਦੁਨੀਆ ਦੇ ਲਗਭਗ ਅੱਧੇ ਗੁਲਾਮ ਇੰਡੀਆ 'ਚ ਨੇ। ਉਹਨਾਂ ਦੀ ਫੰਡਿੰਗ ਦੂਜੀ, ਉਹਨਾਂ 'ਚ ਬਿਲ ਗੇਟਸ ਔਰ ਦੂਜੇ ਅਮੀਰ ਲੋਕ ਨੇ ਜੀ। ਸੋ ਉਹਨਾਂ ਨੂੰ ਜਿਹਨਾਂ ਨੂੰ ਮਿਲਿਆ, ਉਹ ਤਾਂ ਬਾਕੀਆਂ ਨੂੰ ਫ੍ਰੀ ਕਰਨਾ ਚਾਹੁੰਦੇ ਨੇ। ਅਸੀਂ ਸਲੇਵ ਬਣ ਗਏ ਮਾਇਆ ਦੇ ਜੀ। ਹੁਣ ਜਦੋਂ ਮਾਇਆ ਨੂੰ ਗੁਰੂ ਸਾਹਿਬ ਨੇ ਕਿਹਾ ਇਹ ਦਾਸੀ ਹੈ, ਤੇ ਜੇ ਅਸੀਂ ਦਾਸੀ ਕੀ ਸੇਵਾ ਕਰੇ, ਜੇ ਦਾਸੀ ਦੇ ਪਿੱਛੇ ਅਸੀਂ ਲੱਗ ਗਏ, ਤੇ ਫਿਰ ਮਾਲਕ ਨਹੀਂ ਨਜ਼ਰ ਆਉਂਦਾ ਹੈ। ਸੋ ਮੈਂ ਸਮਝਦਾ ਹੈ ਵੀ ਕਾਰਨ ਕੀ ਹੈ, ਉਹਨਾਂ ਨੇ ਪੁੱਛਿਆ, ਉਹ ਇਹੀ ਹੈ ਕਿ ਵੀ ਅਸੀਂ ਇਹ ਬਿਨਾਂ ਦੰਦਾਂ ਵਾਲੀ ਮਾਈ ਜਿਹੜੀ ਹੈ, ਇਹਦੇ ਮਗਰ ਲੱਗ ਗਏ ਜੀ। ਇਸ ਦੌੜ 'ਚ ਸਾਨੂੰ ਆਪਣਾ ਭਰਾ ਵੀ ਕੋਈ ਨਜ਼ਰ ਨਹੀਂ ਆਉਂਦਾ, ਭੈਣ ਵੀ ਨਜ਼ਰ ਨਹੀਂ ਆਉਂਦੀ। ਵਿਸ਼ਿਆਂ ਵਿਕਾਰਾਂ ਦੇ ਵਿੱਚ ਉਹ ਦੁਨੀਆ ਸਾਨੂੰ ਭਾਉਂਦੀ ਹੈ। ਔਰ ਉਸ ਦੌੜ ਦੇ ਵਿੱਚ ਫਿਰ ਕੌਮੀ ਫਰਜ਼, ਸੱਚ, ਕੌਮੀ ਘਰ, ਇਹ ਕਿਹਨੂੰ ਯਾਦ ਹੋਣਾ? ਹੁਣ ਤਾਂ ਆਪਣਾ ਘਰ ਯਾਦ ਆ ਰਿਹਾ ਹੁੰਦਾ। ਔਰ ਕਿਉਂ ਇਹ ਇੰਨਾ ਜਲਦੀ ਆ ਵੜਿਆ, ਇਹ ਹੁਣ ਸਤਿਗੁਰ ਜਾਣੇ ਵੀ ਉਸ ਦੀ ਕੀ ਰਜ਼ਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਾਕੀ ਤਾਂ ਹੋਣਗੇ ਹੀ ਗਲਤਾਨ। ਸਿੱਖ ਵੱਖਰੇ ਸੀ, ਸਿੱਖਾਂ ਨੂੰ ਗੁਰੂ ਨੇ ਇੱਕ ਆਦਰਸ਼ ਕੌਮ ਦੇ ਤੌਰ ਤੇ ਦੁਨੀਆ ਦੇ ਇਸ ਲੋਭ ਲਾਲਚ ਵਾਲਿਆਂ ਤੋਂ ਵੱਖਰਾ ਕਰਕੇ ਸਾਜਿਆ ਸੀ। ਪਰ ਅਸੀਂ ਵੀ ਆਲਮੋਸਟ ਉਸੇ ਖੂਹ 'ਚ ਡਿੱਗੇ ਹਾਂ ਜਾਂ ਡਿੱਗ ਰਹੇ ਹਾਂ, ਜਿਹਦੇ 'ਚ ਕਿ ਬਾਕੀ ਪਲਚ ਪਲਚ ਸਗਲੀ ਮੋਈ, ਝੂਠੇ ਧੰਦਾ ਮੋਹ। ਪਲਚ ਪਲਚ ਕੇ ਫਸ ਕੇ ਦੁਨੀਆ ਮਰ ਰਹੀ ਹੈ। ਹਾਲਾਂ ਗੁਰੂ ਨੇ ਯਾਦ ਕਰਾਇਆ ਸੀ ਕਿ ਇੱਕ ਸਰ ਕੇ ਨਾਮ ਬਿਨ ਅੱਗੇ ਲਈਐ ਖੋਹੇ, ਦਇ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ, ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਕਿ ਰੱਬ ਦੇ ਚਰਨਾਂ ਦੇ ਨਾਲ ਲੱਗਣਾ, ਪਿਆਰੇ ਦੇ, ਉਹ ਸਾਨੂੰ ਭੁੱਲ ਗਏ। ਸੋ ਇਹਨਾਂ ਦਾ ਬਹੁਤ ਬਹੁਤ ਵੀਰ ਪਤਵੰਤ ਸਿੰਘ ਸੱਗੂ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਬਰਸਲਸ ਬੈਲਜੀਅਮ ਤੋਂ ਲਿਖਿਆ ਜੀ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।